ਜੋ ਮਰਜ਼ੀ ਹੋਵੇ, ਲੇਕਿਨ ਅਸੀਂ ਨਹੀਂ ਜਿੱਤਣਾ। ਅਸੀਂ ਸਿਰਫ ਸਪੋਰਟਸਮੈਨ ਸਪਿਰਿਟ ਸਾਡੀ ਇੱਥੇ ਜਿਹੜੀ ਹੈ ਨਾ ਉਹ ਨਜ਼ਰ ਆਉਂਦੀ ਆ, ਵੀ ਅਸੀਂ ਬੜੇ ਸਪੋਰਟਸਮੈਨ ਆ। ਯਾਰ ਤੁਸੀਂ ਜੋ ਵੀ ਆ, ਤੁਹਾਨੂੰ ਸਾਰੇ ਤੁਹਾਨੂੰ ਓਮਾਨ ਤੋਂ ਵੀ ਹਾਰ ਜਾਣਾ ਚਾਹੀਦਾ ਤਾਂ ਸਾਨੂੰ ਕੋਈ ਦੁੱਖ ਨਹੀਂ। ਤੁਹਾਨੂੰ ਇੱਕ ਮੈਚ ਜਿੱਤਣਾ ਚਾਹੀਦਾ ਸਿਰਫ ਇੰਡੀਆ ਤੋਂ, ਲੇਕਿਨ ਤੁਸੀਂ ਨਹੀਂ ਜਿੱਤ ਸਕਦੇ ਕਦੇ। ਸਿਰਫ ਗੱਲਾਂ। ਹੁਣ ਇੰਡੀਆ ਨੇ ਸਾਡੇ ਮੁਲਕ ਦੀ ਕਿੱਡੀ ਬੜੀ ਬੇਇੱਜ਼ਤੀ ਕੀਤੀ, ਲੇਕਿਨ ਸਾਡੇ ਹੁਕਮਰਾਨਾਂ ਨੂੰ ਹਯਾ ਨਹੀਂ ਆਣੀ, ਸਾਡੇ ਕਿਸੇ ਬੰਦੇ ਨੂੰ ਕੋਈ ਹਯਾ ਤਮੀਜ਼ ਨਹੀਂ ਆਣੀ ਵੀ ਉਹਨਾਂ ਨੇ ਕਿੱਡੀ ਬੜੀ ਸਾਡੀ ਬੇਇੱਜ਼ਤੀ ਕੀਤੀ। ਮੋਹਸਨ ਨਕਵੀ ਤੋਂ ਉਹਨਾਂ ਨੇ ਟਰਾਫੀ ਨਹੀਂ ਲਈ, ਨਾ ਮੋਹਸਨ ਨਕਵੀ ਤੋਂ ਟਰਾਫੀ ਲਈ ਉਹਨਾਂ ਨੇ, ਨਾ ਆ ਕੇ ਸਲਾਮ ਦੁਆ ਲਈ। ਮੈਚ ਜਿੱਤੇ ਹੋਇਆ ਪਾਕਿਸਤਾਨੀ ਟੀਮ ਹਾਰੀ। ਪਹਿਲੇ ਇਹ 200 ਸਕੋਰ ਕਰ ਸਕਦੇ ਤੇ 200 ਦੇ ਉੱਤੇ ਆਰਾਮ ਨਾਲ ਸਕੋਰ ਹੁੰਦਾ ਤਾਂ, ਲੇਕਿਨ ਇਹਨਾਂ ਨੇ ਨਹੀਂ ਕੀਤਾ। ਇਹਨਾਂ ਨੇ ਕਿਹਾ ਨਾ, ਮਤਾ ਜਿੱਤ ਜਾਈਏ ਅਸੀਂ, 200 ਕਰ ਜਾਈਏ ਤਾਂ 200 ਨਹੀਂ ਕਰਨਾ ਅਸੀਂ। ਕਨਫਰਮ ਸਕੋਰ 170-80 ਤਾਂ ਬਣਨਾ ਚਾਹੀਦਾ ਤਾਂ, 200 ਨਾ ਵੀ ਬਣਦਾ ਤਾਂ ਜਿਹੜੀ ਸੂਰਤ ਹਾਲ ਤੀ 170-80। ਲੇਕਿਨ ਅਸੀਂ ਆਏ, ਅਸੀਂ ਉਹੀ ਮਾਰੀਆਂ ਸ਼ਾਟਾਂ ਵੀ ਅਸੀਂ ਛੱਕੇ ਮਾਰਨੇ, ਅਸੀਂ ਬੜੇ ਪਲੇਅਰ, ਅਸੀਂ ਜੀ ਨੋ ਲੁੱਕ ਸ਼ਾਟਾਂ ਮਾਰਦੇ ਹਾਂ, ਅਸੀਂ ਫਲਾਣਾ ਟਮਕਾਣਾ, ਚਲੋ ਮਾਰ ਲਈਏ। ਹਾਲਾਂਕਿ ਸਟਰਾਈਕ ਰੋਟੇਟ ਕਰਨੀ ਚਾਹੀਦੀ ਆ, ਸਿੰਗਲ ਡਬਲ ਲੈਣਾ ਚਾਹੀਦਾ। ਜਦ ਇੱਕ ਓਵਰ ਦੇ ਵਿੱਚ 4-5 ਸਿੰਗਲ ਹੋ ਜਾਂਦੇ ਤਾਂ ਇੱਕ ਬਾਉਂਡਰੀ ਆਪੇ ਆ ਜਾਂਦੀ ਆ, 9-10 ਦੀ ਤੁਹਾਡੀ ਵੈਸੇ ਐਵਰੇਜ ਸੈੱਟ ਹੋ ਜਾਂਦੀ ਆ। ਲੇਕਿਨ ਨਹੀਂ, ਬੱਲੇ ਨਾਲ ਵੀ ਬਾਲ ਨਹੀਂ ਫਿਰ ਲੱਗਦੀ ਸਾਡੇ ਤੋਂ। ਔਰ ਅਸੀਂ ਜੀ ਇੰਡੀਆ ਤੋਂ ਮੈਚ ਅਸੀਂ ਜਿੱਤ ਹੀ ਨਹੀਂ ਸਕਦੇ ਹੈਗੇ। ਤੁਸੀਂ ਜਿੰਨੀਆਂ ਮਰਜ਼ੀ ਜੋ ਮਰਜ਼ੀ ਕਹੋ, ਤੁਹਾਨੂੰ ਚੁੱਪ ਰਹਿਣਾ ਚਾਹੀਦਾ ਤਾਂ ਤੁਹਾਨੂੰ ਮੈਚ ਜਿੱਤ ਕੇ ਉਹਨਾਂ ਦੇ ਮੂੰਹ 'ਤੇ ਚਪੇੜ ਮਾਰਨੀ ਚਾਹੀਦੀ ਸੀ। ਲੇਕਿਨ ਨਹੀਂ, ਇਹ ਕੰਮ ਨਹੀਂ ਅਸੀਂ ਕਰਨਾ। ਅਸੀਂ ਫਜ਼ੂਲ ਗੱਲਾਂ ਕਰਨੀਆਂ ਕ੍ਰਿਕਟ ਦੇ ਵਿੱਚ, ਅਸੀਂ ਫਲਾਣਾ ਇੰਜ ਕਰ ਦਿੱਤਾ ਵੀ ਉਹ ਸਾਡੀਆਂ ਫੋਰਸਿਸ ਨੇ ਕੀਤਾ, ਜੋ ਕੀਤਾ ਕਰੀ ਜਾਣ, ਉਹ ਉਹਨਾਂ ਦਾ ਕੰਮ ਆ। ਜਿਹੜਾ ਤੁਹਾਡਾ ਕੰਮ ਆ ਤੁਸੀਂ ਉਹ ਕਰੋ। ਉਹਨਾਂ ਨੇ ਆਪਣਾ ਕੰਮ ਅਗਰ ਸਹੀ ਤਰੀਕੇ ਨਾਲ ਕੀਤਾ ਤਾਂ ਤੁਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਕਿਉਂ ਨਹੀਂ ਕਰਦੇ? ਸਾਡੇ ਮੁਲਕ ਦਾ ਮਸਲਾ ਇਹ ਆ ਕਿ ਇੱਕ ਕਿਸੇ ਡਿਪਾਰਟਮੈਂਟ ਦਾ ਇੱਕ ਕੰਮ ਬੰਦਾ ਸਹੀ ਕੰਮ ਕਰ ਦੇਵੇ ਨਾ, ਪੂਰਾ ਡਿਪਾਰਟਮੈਂਟ ਜੀ ਫਖਰ ਨਾਲ ਬੁਲੰਦ ਹੋ ਜਾਂਦਾ। ਜਦ ਇੱਕ ਡਿਪਾਰਟਮੈਂਟ ਦਾ ਇੱਕ ਬੰਦਾ ਗਲਤ ਕੰਮ ਕਰਦਾ ਤਾਂ ਪੂਰਾ ਡਿਪਾਰਟਮੈਂਟ ਨਾਲ ਸ਼ਰਮ ਨਾਲ ਕਿਉਂ ਨਹੀਂ ਝੁਕਦਾ ਹੈਗਾ? ਇਹ ਨਹੀਂ ਹੁੰਦਾ ਵੀ ਅਗਰ ਇੱਕ ਬੰਦੇ ਨੇ ਆਪਣਾ ਕੰਮ ਕੀਤਾ ਤਾਂ ਸਾਨੂੰ ਉਹਦਾ ਕ੍ਰੈਡਿਟ ਲੈਣ ਦੀ ਕਿਹੜੀ ਜ਼ਰੂਰਤ ਆ? ਅਸੀਂ ਆਪਣਾ ਕੰਮ ਕਰੀਏ, ਜਿਹੜੀ ਜਗ੍ਹਾ 'ਤੇ ਸਾਨੂੰ ਰੱਖਿਆ ਗਿਆ ਅਸੀਂ ਉਹ ਕੰਮ ਕਰੀਏ। ਫੋਰਸਿਸ ਨੇ ਆਪਣਾ ਕੰਮ ਕੀਤਾ, ਤੁਹਾਨੂੰ ਰੱਖਿਆ ਗਿਆ ਮੈਚ ਜਿੱਤਣ ਨੂੰ, ਤੁਸੀਂ ਆਪਣਾ ਮੈਚ ਜਿੱਤਦੇ। ਤੁਸੀਂ ਮੈਚ ਕਿਉਂ ਨਹੀਂ ਜਿੱਤੇ ਹੈਗੇ? ਵਜ੍ਹਾ ਇਹ ਸਾਨੂੰ ਇਹ ਨਾ ਦੱਸੋ ਵੀ ਮੈਚ ਅਸੀਂ ਲੜ ਕੇ ਜਿੱਤੇ ਅਤੇ ਲੜ ਕੇ ਹਾਰੇ ਅਤੇ ਫਲਾਣਾ ਟਮਕਾਣਾ। 3 ਮੈਚ, ਤਿੰਨਾਂ ਦੇ ਵਿੱਚੋਂ ਇੱਕ ਤੁਹਾਨੂੰ ਜਿੱਤਣਾ ਚਾਹੀਦਾ ਤਾਂ, ਲੇਕਿਨ ਤੁਸੀਂ ਨਹੀਂ ਜਿੱਤੇ। ਅੱਜ ਦਾ ਮੈਚ ਤੁਸੀਂ ਜਿੱਤ ਸਕਦੇ ਤੇ, ਪਿਛਲੇ ਵਰਲਡ ਕੱਪ ਦਾ ਮੈਚ ਤੁਸੀਂ ਜਿੱਤ ਸਕਦੇ ਤੇ। ਬੁਮਰਾਹ ਨੇ ਜਦ ਤੁਹਾਨੂੰ ਪੇਲਿਆ, ਲੇਕਿਨ ਤੁਸੀਂ ਨਹੀਂ ਕੀਤਾ। ਵਜ੍ਹਾ ਬਈ ਤੁਹਾਨੂੰ ਸਾਡੀਆਂ ਫੋਰਸਿਸ ਜੋ ਮਰਜ਼ੀ ਕਰਨ, ਉਹ ਉਹਨਾਂ ਦਾ ਕੰਮ ਆ, ਉਹਨਾਂ ਨੇ ਅੱਛੇ ਤਰੀਕੇ ਨਾਲ ਕੀਤਾ, ਚਲੋ ਉਹਨਾਂ ਦੀ ਮਿਹਰਬਾਨੀ। ਤੁਹਾਡਾ ਕੰਮ ਤੁਸੀਂ ਅੱਛੇ ਤਰੀਕੇ ਨਾਲ ਕਿਉਂ ਨਹੀਂ ਕੀਤਾ? ਇਹਨਾਂ ਨੂੰ ਕੋਈ ਪੁੱਛਣ ਵਾਲਾ ਕਿਉਂ ਨਹੀਂ ਹੈਗਾ ਇਸ ਚੀਜ਼ 'ਤੇ ਵੀ ਤੁਸੀਂ ਆਪਣਾ ਕੰਮ ਅੱਛੇ ਤਰੀਕੇ ਨਾਲ ਕਿਉਂ ਨਹੀਂ ਕੀਤਾ? ਤੁਸੀਂ ਸਿਰਫ ਹਾਰਨ ਵਾਸਤੇ ਰੱਖੇ ਹੋਏ ਆ। ਤੁਸੀਂ ਰਾਤੀ ਜਿੱਤ ਕੇ ਇੰਡੀਆ ਦੇ ਮੂੰਹ 'ਤੇ ਚਪੇੜ ਮਾਰ ਸਕਦੇ ਤੇ ਨਹੀਂ ਮਾਰੀ। ਫਿਰ ਤੁਸੀਂ ਜਾ ਕੇ ਇੰਟਰਵਿਊ ਦਿੰਦੇ, ਹਾਂ ਬਈ ਫਿਰ ਪਤਾ ਲੱਗਦਾ ਕਿ ਅਸੀਂ ਸਹੀ ਕੰਮ ਕੀਤਾ। ਇਹ ਤੁਸੀਂ ਕਿਹੜੀਆਂ ਯਤੀਮਾਂ ਤਰ੍ਹਾਂ ਤੁਸੀਂ ਪ੍ਰੈਸ ਕਾਨਫਰੰਸ ਸ਼ੁਰੂ ਕੀਤੀ ਹੋਈ, ਉਹ ਯਤੀਮਾਂ ਤਰ੍ਹਾਂ ਖੜਾ ਟਰਾਫੀ ਦੇਣ ਨੂੰ। ਹੁਣ ਜਿਹੜੀ ਹੈ ਨਾ ICC ਨੇ ਕੋਈ ਉਹ ਨਹੀਂ ਲੈਣਾ ਹੈਗਾ ਅਸੀਂ, ਕਿਉਂਕਿ ਅਸੀਂ ਯਤੀਮ ਲਾਵਾਰਸ ਹਾਂ। ICC ਨੇ ਕੋਈ ਉਹ ਨਹੀਂ ਕਰਨਾ ਵੀ ਇੰਡੀਆ ਨੂੰ ਵਰਲਡ ਕੱਪ ਤੋਂ ਬਾਹਰ ਕੀਤਾ ਜਾਵੇ, ਇੰਡੀਆ ਨੂੰ ਵਰਲਡ ਕੱਪ ਖਿਲਾਇਆ ਨਾ ਜਾਵੇ। ਇਹ ਕੰਮ ਕਿਸੇ ਨੇ ਨਹੀਂ ਕਰਨਾ, ਠੀਕ ਆ? ਕਿਉਂਕਿ ਉਹਨਾਂ ਦਾ ਰਾਜ ਆ। ਅਸੀਂ ਤਾਂ ਵੈਸੇ ਜਾ ਕੇ ਮਾਫੀ ਤਲਾਫੀ ਕਰਨੀ ਹੈ, ਠੀਕ ਆ? ਇਹੀ ਕੰਮ ਪਾਕਿਸਤਾਨੀ ਟੀਮ ਨੇ ਕੀਤੇ ਹੁੰਦਾ, ਇਹਨਾਂ ਨੂੰ ਅਗਲਿਆਂ ਨੇ ਉਸੇ ਟਾਈਮ ਖੜੇ ਖੜੇ ਉਹਨਾਂ ਨੇ ਕਹਿਣਾ ਸੀ ਨਿਕਲ ਜਾਓ ਬਾਹਰ। ਹੁਣ ਤੁਹਾਡੀ ਸਫਾਰਤੀ ਜੰਗ ਜਿਹੜੀ ਹੈ ਤੁਸੀਂ ਲੜੋ ਨਾ। ਹੁਣ ਖਾਲਾ ਸਾਹਿਬ ਹੋਣਾ ਦੀ ਹੈ ਐਫਰਟ ਆ, ਹੁਣ ਕਰਨ, ਹੁਣ ਇੰਡੀਆ ਨੂੰ ਬਾਹਰ ਕਰਾਉਣ ਵਰਲਡ ਕੱਪ ਤੋਂ। ਇਹਨਾਂ ਦੀ ਇਸ ਹਰਕਤ 'ਤੇ ਜਿੰਨੀ ਮਰਜ਼ੀ ਅੱਛੀ ਟੀਮ ਹੋਵੇ, ਲੇਕਿਨ ਇਸ ਹਰਕਤ 'ਤੇ ਉਹਨਾਂ ਨੂੰ ਬਾਹਰ ਕਰਾਉਣਾ ਚਾਹੀਦਾ, ਲੇਕਿਨ ਉਹ ਨਹੀਂ ਕਰਾ ਸਕਣਗੇ, ਠੀਕ ਆ? ਅਤੇ ਇਹੋ ਜਿਹੀ ਕ੍ਰਿਕਟ ਖੇਲਣ ਦੀ ਵੀ ਸਾਨੂੰ ਕੋਈ ਜ਼ਰੂਰਤ ਨਹੀਂ, ਇਹੋ ਜਿਹੇ ਮੁਲਕ ਨਾਲ ਵੀ ਖੇਲਣ ਦੀ ਜ਼ਰੂਰਤ ਨਹੀਂ। ਸਾਡੇ ਮੁਲਕ ਦੀ ਬੇਇੱਜ਼ਤੀ ਹੋਈ ਹੈ, ਮੋਹਸਨ ਨਕਵੀ ਦੀ ਨਹੀਂ ਹੋਈ, ਸਾਡੇ ਮੁਲਕ ਦੀ ਹੋਈ ਹੈ। ਸਾਨੂੰ ਸੋਚਣਾ ਚਾਹੀਦਾ। ਦੂਸਰਾ ਅਸੀਂ ਜਿਹੜਾ ਨਾ, ਸਾਨੂੰ ਇਸ ਚੀਜ਼ ਬਾਰੇ ਵੀ ਬੜਾ ਕਲੀਅਰ ਅੰਦਾਜ਼ ਨਾਲ ਸੋਚਣਾ ਚਾਹੀਦਾ ਕਿ
ਸਾਡੇ ਤੇ ਪਾਣੀ ਕਿਉਂ ਇੰਡੀਆ ਇਸ ਤਰ੍ਹਾਂ ਛੱਡਦਾ ਸਟੋਰ ਕਰ ਕਰਕੇ? ਸਾਡੀਆਂ ਖੜੀਆਂ ਫਸਲਾਂ ਤਬਾਹ ਕਰਕੇ, ਹਰ ਚੀਜ਼ ਕਰਕੇ, ਇਹ ਚੀਜ਼ ਦੇ ਬਾਰੇ ਸਾਨੂੰ ਸੋਚਣਾ ਚਾਹੀਦਾ। ਇਹ ਸਾਡੀ ਸਫਾਰਤੀ ਜੀਤ ਹੋਣੀ ਚਾਹੀਦੀ ਆ। ਜਾ ਕੇ ਦੁਨੀਆ ਨੂੰ ਦੱਸਿਆ ਜਾਵੇ ਆਪਣਾ ਮੁਆਹਦਾ ਜਿਹੜਾ ਇਹਨਾਂ ਦਾ ਸਿੰਤਾਸ ਉਹਦੇ 'ਤੇ ਪੂਰਾ ਅਮਲ ਕੀਤਾ ਜਾਵੇ। ਪਾਣੀ ਛੱਡਣ ਤੋਂ ਪਹਿਲੇ ਇਹਨਾਂ ਨੂੰ ਦੱਸਿਆ ਜਾਵੇ। ਉਹਨਾਂ ਦੀ ਸਟੋਰੇਜ ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਸਾਨੂੰ। ਫਿਰ ਅਸੀਂ ਆਪਣੀਆਂ ਫਸਲਾਂ ਕਾਸ਼ਤ ਕਰੀਏ। ਸਾਡੇ ਇਹਨਾਂ ਨੇ ਤਾਂ ਦਰਿਆਵਾਂ ਦੇ ਰਸਤੇ ਨਹੀਂ ਕਲੀਅਰ ਕਰਨੇ ਹੈਗੇ, ਕਿਉਂਕਿ ਇਹ ਤਾਂ ਸਾਡੇ ਸਿਆਸਤ, ਅਗਰ ਸਾਡੀ ਫੌਜ ਜਿੱਤ ਗਈ ਹੈ ਤਾਂ ਸਾਡੇ ਸਿਆਸਤਦਾਨਾਂ ਨੇ ਸਾਨੂੰ ਹਰਾ ਦੇਣਾ। ਠੀਕ ਆ, ਇਹਨਾਂ ਨੇ ਸਾਨੂੰ ਹਰਾਉਣ 'ਤੇ ਲੱਗੇ ਹੋਏ ਆ। ਇਹਨਾਂ ਨੇ ਦਰਿਆਵਾਂ ਦੇ ਰਸਤਿਆਂ ਦੇ ਵਿੱਚ NOCਆਂ ਦੇ ਕੇ ਇਹਨਾਂ ਨੇ ਕਲੋਨੀਆਂ ਕਟਾ ਦੇਣੀਆਂ। ਠੀਕ ਆ, ਇਹ ਤਾਂ ਹੁੰਦਾ ਰਹਿਣਾ। ਇਹ ਸਿਆਸਤਦਾਨ, ਇਹ ਤਾਂ ਕੋਈ ਸਿਆਸਤਦਾਨ, ਕੋਈ ਇਹ ਪ੍ਰੋਪਰ ਸਿਆਸਤਦਾਨ ਤਾਂ ਨਹੀਂ ਹੈਗੇ, ਜਾਂ ਪੜ੍ਹੇ ਲਿਖੇ ਲੋਕ ਤਾਂ ਨਹੀਂ ਹੈਗੇ। ਤਾਂ ਨਵਾਬ ਲੋਕ, ਚੌਧਰੀ ਲੋਕ, ਚੌਧਰਾਟ, ਨਵਾਬ, ਵਡੇਰਾ ਰਾਜ, ਇਹ ਸਾਨੂੰ ਲੈ ਡੁੱਬਿਆ। ਇਹਨਾਂ ਨੇ ਤਾਂ ਹਟਣਾ ਨਹੀਂ, ਬਾਜ਼ ਨਹੀਂ ਆਉਣਾ ਹੈਗਾ। ਇਹ ਤਾਂ ਇਹ ਆਪਣੇ ਆਪ ਨੂੰ ਮੁਹੱਬੇ ਵਤਨ ਜਿੰਨਾ ਮਰਜ਼ੀ ਕਹਿਣ, ਇਹਨਾਂ ਨੇ ਬਾਜ਼ ਨਹੀਂ ਆਉਣਾ। ਲੇਕਿਨ ਤੁਹਾਨੂੰ ਕੋਈ ਪਾਕਿਸਤਾਨੀ ਟੀਮ ਨੂੰ ਕਮ ਅਜ਼ ਕਮ ਹਯਾ ਸ਼ਰਮ ਕਰਨੀ ਚਾਹੀਦੀ ਆ। ਉਹ ਆ ਕੇ ਕੁੱਤੇ ਤਰ੍ਹਾਂ ਮੂੰਹ ਲੈ ਕੇ ਬਹਿ ਕੇ ਤੁਸੀਂ ਜਿਹੜੀ ਨਾ, ਤੁਸੀਂ ਬੋਲ ਕਿਵੇਂ ਲੈਂਦੇ ਆ ਇਹ? ਤੁਸੀਂ ਸਾਰੀ ਦੁਨੀਆ ਤੋਂ ਕ੍ਰਿਕਟ ਹਾਰ ਜਾਓ, ਲੇਕਿਨ ਇੰਡੀਆ ਤੋਂ ਨਹੀਂ ਹਾਰਨੀ ਚਾਹੀਦੀ। ਉਹਨਾਂ ਦੀ ਟੀਮ ਬਹੁਤ ਅੱਛੀ ਸੀ, ਲੇਕਿਨ ਅਸੀਂ ਉਹਨਾਂ ਦੀ ਟੀਮ ਨੂੰ ਇੱਕ ਟਾਈਮ ਵਕਤ ਪਾ ਲਿਆ। ਪਹਿਲੇ ਅਸੀਂ ਬੈਟਿੰਗ 'ਚ ਪਾ ਲਿਆ ਵਕਤ, ਲੇਕਿਨ ਉਹੀ ਕੀਤਾ ਜਾ ਕੇ ਅਸੀਂ ਹਮ ਪਠਾਨ ਹੈ। ਤੁਸੀਂ ਪਠਾਨ ਕਿਹੜੀ ਸ਼ਾਇਦ ਆ ਬਈ? ਗੈਰਤ ਹੀ ਕੋਈ ਨਹੀਂ ਤੁਹਾਡੇ 'ਚ। ਪਠਾਨਾਂ 'ਚ ਤਾਂ ਗੈਰਤ ਹੁੰਦੀ ਆ। ਉਹ ਮੁਹੰਮਦ ਹਾਰਿਸ ਆਇਆ ਜੀ, ਇਹ ਜੀ ਇਹਨੇ ਤਾਂ ਤਬਾਹੀ ਲਾ ਦੇਣੀ ਹੈ। ਉਹ ਗਈ ਪਹਿਲੀ ਸ਼ਾਟ ਹੀ ਬਾਹਰ ਨਹੀਂ ਗਈ ਉਹਦੇ ਤੋਂ। ਬਈ ਤੁਸੀਂ ਕਾਹਦੀ ਗੈਰਤ? ਉਹ ਸੋਸ਼ਲ ਮੀਡੀਆ 'ਤੇ ਦੇਖ ਲਓ ਜੀ, 11 में से 10 पठान खेल रहे हैं, आप बताएंगे। ਬਈ ਦੱਸੋ ਤੁਸੀਂ, ਤੁਹਾਡੇ 'ਚ ਗੈਰਤ ਹੀ ਕੋਈ ਨਹੀਂ ਹੈਗੀ। ਬੇਗੈਰ ਤੋਂ ਇਹਨਾਂ ਨੇ ਜੀ ਜਿੱਤਣਾ। ਔਰ ਉਹ ਕਿੱਥੇ ਲੋਕ ਆ ਜਿਹੜੇ ਕੱਲ੍ਹ ਫਰਮਾ ਰਹੇ ਤੇ ਜੀ ਪਾਕਿਸਤਾਨ ਜਿੱਤੇਗਾ? ਇਹਨਾਂ ਨੇ ਨਹੀਂ ਜਿੱਤਣਾ। ਜਿਵੇਂ ਦੀਆਂ ਇਹਨਾਂ ਦੀਆਂ ਹਰਕਤਾਂ, ਇਹਨਾਂ ਦੀਆਂ ਆਦਤਾਂ, ਇਹਨਾਂ ਦੇ ਸਟਾਈਲ, ਇਹਨਾਂ ਨੇ ਨਹੀਂ ਜਿੱਤਣਾ। ਬਈ ਤੁਸੀਂ, ਅਗਰ ਤੁਸੀਂ ਸਿੱਖਣਾ ਨਾ ਤਾਂ ਸ੍ਰੀਲੰਕਾ ਟੀਮ ਤੋਂ ਸਿੱਖੋ। ਹੁਣ ਵਾਲੀ ਟੀਮ ਤਾਂ ਥੋੜ੍ਹੀ ਜਿਹੀ ਫਿਰ ਨਖਰੇ ਕਰਦੀ ਹੈ ਸ੍ਰੀਲੰਕਾ ਦੀ, ਲੇਕਿਨ ਪਹਿਲੇ ਵਾਲੀ ਟੀਮ ਜਿਹਦੇ ਸੰਗਾਕਾਰਾ ਸੀ, ਮਹਿਲਾ ਜੇਵਰਧਨੇ, ਉਹ ਟੀਮ ਦੇਖੋ, ਜੋ ਮਰਜ਼ੀ ਕਰ ਲਓ, ਚੁੱਪ ਕਰਕੇ ਆਪਣਾ ਗੇਮ ਕਰਦੇ ਤੇ। ਉਹਨਾਂ ਦਾ ਕੰਮ ਤਾਂ ਵੀ ਸਾਡਾ ਜਿਹੜਾ ਕੰਮ ਅਸੀਂ ਆਪਣੇ ਅੱਛੇ ਤਰੀਕੇ ਨਾਲ ਕਰਨਾ। ਲੇਕਿਨ ਸਾਡੇ ਪਲੇਅਰਾਂ ਦਾ ਜਿਹੜਾ ਕੰਮ ਆ, ਇਹਨਾਂ ਨੇ ਅੱਛੇ ਤਰੀਕੇ ਨਾਲ ਨਹੀਂ ਕਰਨਾ। ਇਹਨਾਂ ਨੇ ਅਗਲੇ ਨਾਲ ਜਿਹੜਾ ਨਾ ਉਹ ਲੈਣਾ, ਪੰਗਾ ਲੈਣਾ। ਹਾਰਿਸ ਰਊਫ ਸਾਹਿਬ ਹੋਣੀ, ਵੈਸੇ ਹੀ ਮੇਰੇ ਹਿਸਾਬ 'ਚ ਤਾਂ ਹਰੀਪੁਰ ਹਜ਼ਾਰੇ ਵਾਲਾ ਹੀ ਤਾਂ ਬਹਿ ਗੈਰਤ ਹੁੰਦੀ ਨਹੀਂ ਹੈਗੀ। ਠੀਕ ਆ, ਇਹ ਤੇਰੇ 'ਚ ਵੀ ਹੈ ਉੱਡੀ ਕੇ ਗੈਰਤ ਆ। ਵੀ ਪਹਿਲੇ ਤੁਸੀਂ ਜਿਹੜਾ ਨਾ ਅਗਲੇ ਨੂੰ ਲਲਕਾਰ ਦਿਓ ਤਾਂ ਪੂਰੀ ਦਿਓ। ਤੂੰ ਬਾਲ ਨਾਲ ਦੇ, ਤੂੰ ਅਗਲੇ ਦੇ ਬੱਖੇ ਪੈਣ ਲੱਗੇ ਹੋਏ ਆ ਤੇ ਤੂੰ ਬਾਲ ਨਾਲ ਪੱਖੇ ਪੈ ਨਾ, ਤੂੰ ਬਾਲ ਬੱਲੇ ਨਾਲ ਨਾ ਲੱਗਣ ਦੇ, ਫਿਰ ਤਾਂ ਤੂੰ ਹੈ। ਤੂੰ ਵਿਕਟ ਲੈ ਕੇ ਤੂੰ ਕਿੱਥੇ ਲੈ ਕੇ ਜਾਣੀ ਆ? ਤੂੰ ਕਿਹੜੇ ਹਜ਼ਾਰੇ 'ਚ ਲੈ ਕੇ ਜਾਣੀ ਆ ਵਿਕਟ? ਵੀ ਤੂੰ ਵਿਕਟਾਂ 'ਚ ਬਾਲਾਂ ਕਰਦਾ, ਤੈਨੂੰ ਸ਼ਰਮ ਹੀ ਨਹੀਂ ਆਉਂਦੀ ਹੈਗੀ? ਤੂੰ ਬਾਲ ਹੀ ਬੱਲੇ ਨਾਲ ਨਾ ਲੱਗਣ ਦੇ, ਤੂੰ ਐਡਾ ਪਲੇਅਰ ਆ ਤਾਂ ਫਿਰ ਤੂੰ ਅਗਲੇ ਨੂੰ ਦੱਸ ਵੀ ਹਾਂ ਮਾਰ। ਤੂੰ ਜਾ ਕੇ ਵਿਕਟਾਂ 'ਚ ਠਾ ਬੱਲੇ ਨਾ ਬਾਲ, ਠਾ ਬੱਲੇ ਨਾ, ਉਹ ਗਈ, ਉਹ ਗਈ, ਉਹ ਗਿਆ ਛੱਕਾ। ਤੈਨੂੰ ਵੀ ਸ਼ਰਮ ਨਹੀਂ? ਤੂੰ ਬੜਾ ਬੋਲਰ ਬਣੇ ਹੋਏ ਆ। ਬੋਲਰ ਦਾ ਕੰਮ ਹੁੰਦਾ ਵਿਕਟ ਲੈਣਾ, ਬੋਲਰ ਦਾ ਕੰਮ ਨਹੀਂ ਹੁੰਦਾ। ਬੋਲਰ ਦਾ ਕੰਮ ਹੁੰਦਾ ਕਿ ਪਲੇਅਰ ਨੂੰ ਖੜੇ ਸ਼ਰਮਿੰਦਾ ਕਰੇ। ਪਲੇਅਰ ਇੱਥੇ ਵਿਰਾਟ ਕੋਹਲੀ ਵੀ ਹੁੰਦਾ, ਠੀਕ ਹੈ, AB ਡਿਵੀਲੀਅਰ ਵੀ ਖੜਾ ਹੁੰਦਾ। ਉਹਨੂੰ ਤੁਸੀਂ ਆਪਣੀ ਬਾਲ ਨਾਲ ਸ਼ਰਮਸ਼ਾਰ ਕਰੋ। ਅਗਰ ਤੁਸੀਂ ਬੋਲਰ ਆ ਤਾਂ ਬੱਲੇ ਨਾਲ ਬਾਲ ਨਾ ਲੱਗਣ ਦਿਓ, ਫਿਰ ਤੁਹਾਡਾ ਪਤਾ ਲੱਗੇ ਕਿ ਤੁਸੀਂ ਬੋਲਰ ਆ। ਇਹ ਤੁਸੀਂ ਕਿੱਥੋਂ ਦੇ ਬੋਲਰ ਆ? ਬਈ ਤੁਸੀਂ ਜਿਹੜਾ ਨਾ ਛੱਕੇ ਖਾਈ ਜਾਣੇ ਆ ਵਿਕਟਾਂ, ਤੂੰ ਵਿਕਟਾਂ ਲੈ ਕੇ ਕਰਨਾ ਕਿਆ? ਕਿੱਥੇ ਲੈ ਕੇ ਜਾਣੀਆਂ ਤੂੰ ਵਿਕਟਾਂ? ਤੂੰ ਐਡਾ ਬੋਲਰ ਆ, ਤੂੰ ਬੱਲੇ ਨਾਲ ਬਾਲ ਨਾ ਲੱਗਣ ਦੇ। ਬਹਰਹਾਲ ਇਹ ਟੀਮ ਤੋਂ ਤਵੱਕੋ ਰੱਖੀ ਨਹੀਂ ਜਾ ਸਕਦੀ ਕਿਸੇ ਸ਼ੈ ਦੀ ਵੀ। ਸਭ ਤੋਂ ਬੜੀ ਬੇਇੱਜ਼ਤੀ ਸਾਡੇ ਮੁਲਕ ਦੀ ਹੋਈ ਬਈ ਉਹ ਟਰਾਫੀ ਨਹੀਂ ਲੈਣ ਆਏ। ਉਹ ਐਡੇ ਨਵਾਬ ਦੇ ਬੱਚੇ ਆ। ਹੁਣ ਇਹਨਾਂ ਨੂੰ ਸਜ਼ਾ ਦੇ ਤੌਰ 'ਤੇ ICC ਨੂੰ ਇਹਨਾਂ ਨੂੰ ਵਰਲਡ ਕੱਪ ਤੋਂ ਬਾਹਰ ਕੀਤਾ ਜਾਵੇ, ਇੰਡੀਆ ਨੂੰ। ਠੀਕ ਆ, ਲੇਕਿਨ ਨਹੀਂ, ਉਹ ਅਸੀਂ ਨਹੀਂ ਕਰਾ ਸਕਣਾ, ਕਿਉਂਕਿ ਸਾਡੀ ਐਡੀ ਪਹੁੰਚ ਨਹੀਂ ਹੈਗੀ। ਅਸੀਂ ਸਿਰਫ ਉਹ ਮੀਆਂ ਵਾਲੀ ਦੇ ਲੋਕ ਹੁੰਦੇ ਆ ਨਾ, ਉਹ ਜੀ ਪਹਿਲੇ ਭੱਜ ਕੇ ਆਉਣਗੇ, ਮਾਰ ਦਿਆਂਗੇ ਤੇ ਇਹ ਤੇ ਉਹ ਤੇ ਇੰਝ ਤੇ ਇੰਝ। ਅੱਗੋਂ ਬੰਦਾ ਪੈ ਜਾਵੇ ਨਾ ਉਹਨਾਂ ਨੂੰ, ਉਹ ਚੁੱਪ ਕਰਕੇ ਬਹਿ ਜਾਂਦੇ ਆ ਥੱਲੇ ਹੋ ਕੇ, ਦੁਬਾਰਾ ਐ ਨਜ਼ਰਾਂ ਨਹੀਂ ਚੱਕਦੇ ਉੱਤੇ। ਤੇ ਸਾਡਾ ਹਿਸਾਬ ਆ ਉਹ ਹੈ। ਸਾਡਾ ਹਿਸਾਬ ਆ ਉਹ
Flew Love LF. Please subscribe my channel and share this video. ਇਹ ਬਈ ਪਾਕਿਸਤਾਨੀ ਟੀਮ ਨੂੰ ਕੋਈ ਸਰਜਰੀ ਦੀ ਜ਼ਰੂਰਤ ਨਹੀਂ। ਪਾਕਿਸਤਾਨ 'ਚ 101 ਪਲੇਅਰ ਚੰਗਾ ਪਿਆ, ਡੋਮੈਸਟਿਕ ਲੈਵਲ 'ਤੇ ਇੰਨੇ ਅੱਛੇ ਪਲੇਅਰ ਪਏ ਆ, ਲੇਕਿਨ ਅਸੀਂ ਉਹਨਾਂ ਨੂੰ ਨਹੀਂ ਖਿਲਾਉਂਦੇ। ਅਸੀਂ ਆਹ ਜਿਹੜੇ ਸਾਡੇ ਨੋ ਲੁੱਕ ਸ਼ਾਟਾਂ ਵਾਲੇ ਅਤੇ ਇਹਨਾਂ ਨੂੰ ਬੜੇ ਮੌਕੇ ਦੇ ਦਿੱਤੇ। ਇਹਨਾਂ ਨੂੰ ਬਾਹਰ ਕੱਢੋ। ਮੇਰੇ ਹਿਸਾਬ ਦਾ ਤੀਸਰਾ ਮੌਕਾ ਨਹੀਂ ਦੇਣਾ ਚਾਹੀਦਾ। ਇੱਕ ਕਾਨੂੰਨ ਹੋਣਾ ਚਾਹੀਦਾ ਕਿ ਭਾਈ ਜਿਹਨੇ ਖੇਲਣਾ ਖੇਲੋ, ਜਿਹਨੇ ਨਹੀਂ ਖੇਲਣਾ ਚਲੇ ਜਾਓ। ਸਾਨੂੰ ਤੁਹਾਡੇ ਕੌਨਫੀਡੈਂਸ ਦੀ ਜ਼ਰੂਰਤ ਨਹੀਂ। ਜਦੋਂ ਤੁਸੀਂ ਅਗਰ 10 ਸਾਲ ਡੋਮੈਸਟਿਕ 'ਚ ਰਹਿ ਕੇ ਤੁਸੀਂ ਕੌਨਫੀਡੈਂਸ ਨਹੀਂ ਲੈ ਸਕੇ ਨਾ, ਤਾਂ ਤੁਸੀਂ 20 ਮੈਚ ਇੰਟਰਨੈਸ਼ਨਲ ਖੇਲ ਕੇ ਵੀ ਕੌਨਫੀਡੈਂਸ ਨਹੀਂ ਆਉਣਾ ਤੁਹਾਡੇ 'ਚ। ਇਹਨਾਂ ਨੂੰ ਲੱਤਾਂ ਮਾਰ ਕੇ ਬਾਹਰ ਕੱਢਿਆ ਜਾਵੇ, ਬਲਕਿ ਉਹਨੂੰ ਬੈਨ ਕੀਤਾ ਜਾਵੇ ਡੋਮੈਸਟਿਕ ਤੋਂ ਵੀ, ਜਿਹੜਾ ਬੰਦਾ ਇਸ ਤਰ੍ਹਾਂ ਦੀਆਂ ਹਰਕਤਾਂ ਕਰੇ। ਵੀ ਪਲੇਅਰ ਤੁਸੀਂ ਪਲੇਅਰ ਆ ਯਾਰ, ਤੁਹਾਨੂੰ ਤਮੀਜ਼ ਹੀ ਕੋਈ ਨਹੀਂ ਖੇਲਣ ਦੀ। ਸੈਮ ਅਯੂਬ ਨੂੰ ਤਮੀਜ਼ ਹੀ ਕੋਈ ਨਹੀਂ ਖੇਲਣ ਦੀ। ਬਈ ਤੂੰ ਸਹੀ ਦਿਨਵਰ ਹੋਊਗਾ ਤਾਂ ਚੱਲ ਨਿਕਲ ਬਾਹਰ, ਜਾ ਡੋਮੈਸਟਿਕ ਖੇਲ। ਪਤਾ ਲੱਗੇ ਉੱਥੇ ਜਾ ਕੇ ਕੋਈ 2 ਸਾਲ ਦੇ ਨਾ ਪਰਫਾਰਮੈਂਸ ਲਗਾਤਾਰ, ਤੇਰਾ ਕੌਨਫੀਡੈਂਸ ਪਤਾ ਲੱਗੇ ਤੈਨੂੰ। ਇਹ ਚੰਗਾ ਕੌਨਫੀਡੈਂਸ ਦੇਣ ਲੱਗੇ ਵੀ 20 ਮੈਚ ਅਸੀਂ ਖਿਲਾ ਕੇ ਉਹਨੂੰ ਜਿਹੜਾ ਨਾ। ਆਲਰੇਡੀ ਸਬਸਕ੍ਰਾਈਬ ਐਂਡ ਲਾਈਕ, ਆਲਵੇਜ਼ ਵਾਂਟਡ ਟੂ ਗੋ ਟੂ ਦੀ ਕੰਟਰੀ। ਥੈਂਕਸ ਅ ਲੋਟ। kindly share this video. ਇਹਨਾਂ ਨੂੰ ਸਾਡੇ ਜਿੰਨੇ ਪਲੇਅਰ ਆ ਇਹਨਾਂ ਨੂੰ ਡੋਮੈਸਟਿਕ ਭੇਜਣਾ ਚਾਹੀਦਾ। 2-2 ਸਾਲ ਕਮ ਅਜ਼ ਕਮ 2-2 ਸਾਲ ਇਹਨਾਂ ਨੂੰ ਕੋਈ ਕਵਰੇਜ ਕੋਈ ਸ਼ੈ ਨਹੀਂ ਦੇਣੀ ਚਾਹੀਦੀ। ਉੱਥੇ ਜਾ ਕੇ ਪਰਫਾਰਮੈਂਸਾਂ ਕਰਨ, ਉੱਥੇ ਲੈ ਕੇ ਜਾਣ। ਪਹਿਲੀ ਗੱਲ, ਸਾਡਾ ਡੋਮੈਸਟਿਕ ਲੈਵਲ ਹੀ ਠੀਕ ਕੋਈ ਨਹੀਂ। ਸਾਡਾ ਲੈਵਲ ਡੋਮੈਸਟਿਕ ਇਵੇਂ ਦਾ ਕਿ ਅਸੀਂ ਜਿਹੜਾ ਨਾ ਉੱਥੇ ਜਾ ਕੇ 2 ਛੱਕੇ ਮਾਰੇ ਜਾਂਦੇ ਅਤੇ ਅਸੀਂ ਕਹਿੰਦੇ ਜੀ ਅਸੀਂ ਬੜੇ ਪਲੇਅਰ ਬਣ ਗਏ ਹਾਂ। 101 ਅੱਛਾ ਪਲੇਅਰ ਪਿਆ। ਸਟਰਾਈਕ ਇੰਡੀਆ ਨੇ ਦੇਖਿਆ ਪਲੇਅਰ ਪੈਦਾ ਕੀਤੀਆਂ। ਸਾਡੇ ਜਿਹੜੇ ਪਲੇਅਰ ਆ ਇਹ ਬਹਿ ਕੇ ਤਨਕੀਦ ਕਰਦੇ ਆ, ਇਹਨਾਂ ਨੇ ਕਦੇ ਨਹੀਂ ਪਲੇਅਰਾਂ 'ਤੇ ਗੱਲ ਕੀਤੀ ਹੈਗੀ। ਪਲੇਅਰ ਬਣਾਉਣ 'ਤੇ ਆਪਣੀ ਅਕੈਡਮੀਆਂ ਬਣਾਉਣ, ਪਲੇਅਰ ਪੈਦਾ ਕਰਨ। ਠੀਕ ਆ, ਉਹਨਾਂ ਦੇ ਜਾ ਕੇ ਲੋਕਾਂ ਨੇ ਕਿਸ ਤਰ੍ਹਾਂ ਪਲੇਅਰ ਪੈਦਾ ਕੀਤੇ ਆ। ਠੀਕ ਆ, ਉਹਨਾਂ ਦੇ ਅਗਰ 11 ਅੱਛੇ ਆ ਨਾ, ਅਤੇ 101 ਪਿੱਛੇ ਲੈਣ ਦੇ ਵਿੱਚ ਖੜਾ ਉਹਨਾਂ ਅੱਛਿਆਂ ਤੋਂ ਜਿਹੜਾ ਨਾ ਉਹ 1111 ਦੇ ਵਿੱਚੋਂ ਉਹਨਾਂ ਨੇ 11 ਪਲੇਅਰ ਕੱਢੇ ਹੋਏ ਆ। ਸਾਡੇ ਟੋਟਲੀ 16 ਦੇ ਵਿੱਚੋਂ 11 ਪਲੇਅਰ ਕੱਢਦੇ ਆ। ਸਾਡੇ ਲਈ ਸ਼ਰਮ ਦਾ ਮੁਕਾਮ ਆ ਇਹ ਕਿ ਸਾਡੇ ਜਿੰਨੇ ਆਪ ਬੈਠੇ ਆ, ਬਾਸਤ ਅਲੀ, ਰਾਸ਼ਦ ਲਤੀਫ, ਉਰੇ ਪਰੇ, ਬਈ ਤੁਹਾਨੂੰ PCB ਸੱਦੇ ਤਾਂ ਤੁਸੀਂ ਜਾਣਾ ਵਾ। ਤੁਸੀਂ ਆਪਣੀਆਂ ਅਕੈਡਮੀਆਂ ਬਣਾਓ, ਉਹਨਾਂ 'ਚ ਅੱਛੇ ਪਲੇਅਰ ਤਿਆਰ ਕਰੋ, ਫਿਰ ਤੁਸੀਂ PCB ਦੇ ਮੂੰਹ 'ਤੇ ਚਪੇੜ ਮਾਰੋ। ਬਈ ਆਹ ਪਲੇਅਰ ਦੇਖੋ, ਉਹਨਾਂ ਦੀਆਂ ਪਰਫਾਰਮੈਂਸਾਂ ਤੁਸੀਂ ਲਾਈਵ ਦਿਖਾਓ। ਠੀਕ ਆ, ਮੈਚ ਦਿਖਾਓ, ਡੋਮੈਸਟਿਕ ਦੇ ਮੈਚ ਅੱਛੇ ਦਿਖਾਓ, ਫਿਰ PCB ਦੇ ਮੂੰਹ 'ਤੇ ਰੱਖ ਕੇ ਚਪੇੜਾ ਮਾਰੋ। ਬਈ ਆਹ ਪਲੇਅਰ ਦੇਖੋ ਅਤੇ ਆਹ ਦੇਖੋ ਜਿਹੜੇ ਤੁਸੀਂ ਲੈ ਕੇ ਚੱਲੇ ਅਤੇ ਆਹ ਦੇਖੋ। ਇਹਨਾਂ ਨੂੰ ਮੌਕਾ ਦਿਓ। ਲੇਕਿਨ ਸਾਡੇ ਮੁਲਕ 'ਚ ਇਹ ਕਾਨੂੰਨ ਹੈ ਹੀ ਨਹੀਂ। ਸਿਫਾਰਿਸ਼, ਕੋਈ ਬੈਂਕ ਡਾਇਰੈਕਟਰ ਦਾ ਪੁੱਤਰ ਆ, ਚੱਲ ਬਈ। ਕੋਈ ਸਿਆਸਤਦਾਨ ਦਾ ਰਿਸ਼ਤੇਦਾਰ ਆ, ਚੱਲ ਬਈ। ਕੋਈ ਕੁਛ ਆ, ਚੱਲ ਬਈ ਤੂੰ ਵੀ ਖੇਲ। ਫਿਰ ਅਸੀਂ ਜਿੱਤਣਾ ਖੇਹ 'ਤੇ ਸੁਆਹ ਵਾ। ਸਾਨੂੰ ਸ਼ਰਮ ਨਹੀਂ ਆਉਂਦੀ ਹੈਗੀ। ਡੁੱਬ ਮਰਨਾ ਚਾਹੀਦਾ ਸਾਨੂੰ। ਜਿੰਨੇ ਪਲੇਅਰ ਬਹਿ ਕੇ ਜੀ ਅਸੀਂ ਇੰਝ ਕਰ ਦੇਵਾਂਗੇ, ਤੁਸੀਂ ਵਸੀਮ ਅਕਰਮ ਨੂੰ ਕਿਉਂ ਨਹੀਂ ਲੈ ਕੇ ਆਉਂਦੇ ਜੀ? ਮੈਚ ਫਿਕਸਰ ਆ। ਮੈਚ ਫਿਕਸਿੰਗ ਕਿੱਥੇ ਨਹੀਂ ਹੁੰਦੀ? ਕਿਹੜੇ ਮੁਲਕ 'ਚ ਨਹੀਂ ਹੁੰਦੀ? ਹਰ ਮੁਲਕ ਦੇ ਵਿੱਚ ਬੈਟਾਂ ਲੀਗਲ ਆ। ਠੀਕ ਆ, ਇੱਕ ਸਾਡਾ ਮੁਲਕ ਆ ਵੀ ਹਰ ਪਲੇਅਰ ਫਿਕਸਿੰਗ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਕੋਈ 1 ਬਾਲ ਦੀ ਕਰਦਾ, ਕੋਈ 2 ਦੀ ਕਰਦਾ, ਹਰ ਪਲੇਅਰ ਕਰਦਾ। ਵਸੀਮ ਅਕਰਮ ਫਿਕਸਰ ਜੀ, ਉਹਨੂੰ ਨਹੀਂ ਲੈ ਕੇ ਆਉਣਾ ਜੀ। ਫਲਾਣਾ ਫਿਕਸਰ, ਉਹਨੂੰ ਨਹੀਂ ਲੈ ਕੇ ਆਉਣਾ ਤੁਸੀਂ। ਉਹ ਵਸੀਮ ਅਕਰਮ ਨੇ ਬੁਮਰਾਹ ਨੂੰ ਟਿਪਸ ਦਿੱਤੀ, ਅੱਛਾ ਪਲੇਅਰ। ਵਸੀਮ ਅਕਰਮ ਨੇ ਇਰਫਾਨ ਪਠਾਨ ਨੂੰ ਟਿਪਸ ਦਿੱਤੀਆਂ ਬੋਲਿੰਗ ਦੇ ਵਿੱਚ, ਅਗਲੇ ਨੇ ਅੱਛਾ ਆਪਣੇ ਦੌਰ ਦੇ ਵਿੱਚ ਅੱਛਾ ਬੋਲਰ ਰਿਹਾ ਉਹ। ਸਾਡੇ ਬੋਲਰਾਂ ਨੂੰ ਸਾਡੇ ਟਿਪਸ ਕਿਉਂ ਨਹੀਂ ਦਿੰਦੇ ਹੈਗੇ ਸਾਡੇ ਬੋਲਰ? ਜਾਂ ਸਾਡੇ ਬੈਟਸਮੈਨ ਜਿਹੜੇ ਆ ਉਹ ਕਿਉਂ ਨਹੀਂ ਦਿੰਦੇ ਹੈਗੇ? ਇੰਤਜ਼ਾਮ ਕਿਉਂ ਨਹੀਂ ਕੋਚਿੰਗ ਕਰਦਾ? ਠੀਕ ਆ, ਬਾਸਤ ਅਲੀ, ਰਾਸ਼ਦ ਲਤੀਫ, ਇਹ ਕਿਉਂ ਨਹੀਂ ਕੋਚਿੰਗ ਕਰਦੇ? ਕਿਉਂਕਿ PCB ਦੇ ਵਿੱਚ ਸਿਆਸਤ ਆ। PCB ਦੇ ਵਿੱਚ ਸਿਆਸਤ ਜੀ। ਮੇਰਾ ਉਹਦਾ ਚਲਾ ਜਾਣਾ, ਉਹਦਾ ਚਲਾ ਜਾਣਾ, ਪਲੇਅਰ ਅੱਛੇ ਪੈਦਾ ਹੁੰਦੇ। ਯਾਰ ਤੁਸੀਂ ਮੁਲਕ ਲਈ ਖੇਲਣਾ ਜਾਂ ਤੁਸੀਂ ਜਿਹੜਾ ਨਾ ਆਪਣੇ ਆਪ ਲਈ ਖੇਲਦੇ ਆ? ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ? PCB ਨੂੰ ਵੀ ਨਹੀਂ ਸ਼ਰਮ ਆਉਂਦੀ? ਕੋਈ ਹਯਾ ਕਰਨੀ ਚਾਹੀਦੀ ਆ। ਬਹਰਹਾਲ
ਰਾਤ ਸਭ ਤੋਂ ਬੜੀ ਸਾਡੇ ਮੁਲਕ ਦੀ ਬੇਇੱਜ਼ਤੀ ਹੋਈ ਆ, ਔਰ ਇਸ ਬੇਇੱਜ਼ਤੀ ਦਾ ਜਵਾਬ ਇੰਡੀਅਨ ਟੀਮ ਨੂੰ ਬੈਨ ਕਰਨਾ ਚਾਹੀਦਾ ਫਾਈਨਲ ਉਹਦੇ ਤੋਂ, ਵਰਲਡ ਕੱਪ ਤੋਂ। ਠੀਕ ਆ, ਲੇਕਿਨ ਉਹ ਅਸੀਂ ਨਹੀਂ ਕਰ ਸਕਦੇ ਹੈਗੇ। ਸਾਨੂੰ ਜਵਾਬ ਇਸ ਤਰ੍ਹਾਂ ਦੇਣਾ ਚਾਹੀਦਾ, ਨਹੀਂ ਲੈਣਾ ਹੈ ਟਰਾਫੀ, ਨਾ ਲੈਣ, ਨਾ ਲਓ, ਕੋਈ ਮਸਲਾ ਨਹੀਂ, ਬੈਨ ਕਰਾਓ, ਤਾਂ ਕਿ ਅਗਲੀ ਦਫਾ ਕੋਈ ਮੁਲਕ 1000 ਦਫਾ ਸੋਚੇ ਇਵੇਂ ਦੀ ਹਰਕਤ ਕਰਨ ਤੋਂ ਪਹਿਲੇ। ਠੀਕ ਆ, ਤੁਸੀਂ ਹੈਂਡਸ਼ੇਕ ਨਹੀਂ ਕਰਨਾ, ਕੋਈ ਮਸਲਾ ਨਹੀਂ, ਅਸੀਂ ਵੀ ਤੁਹਾਡੇ ਨਾਲ ਸਲਾਮ ਲੈਣ ਨੂੰ ਕੋਈ ਤਰਸੇ ਨਹੀਂ ਜਾਂਦੇ ਹੈਗੇ ਵੀ ਆਓ ਤੁਹਾਡੇ ਨਾਲ ਸਲਾਮ ਲਈਏ ਅਸੀਂ। ਠੀਕ ਹੈ, ਇੱਕ ਹੱਦ ਹੁੰਦੀ ਹੈ ਹਰ ਸ਼ੈ ਦੀ, ਤੁਸੀਂ ਹਰ ਹੱਦ ਕਰਾਸ ਕਰਨ ਨੂੰ ਲੱਗੇ ਹੋਏ ਆ। ਠੀਕ ਆ ਜੀ, ਹਿੰਦੂਆਂ ਦੇ ਵਿੱਚ ਜਿੰਨੀਆਂ ਗੰਦੀਆਂ ਇਹਨਾਂ ਦੀਆਂ ਤਨਜ਼ੀਮਾਂ, ਇਨਸਾਨੀਅਤ ਨਾਮ ਦੀ ਕੋਈ ਸ਼ੈ ਹੈ ਕੋਈ ਨਹੀਂ। ਠੀਕ ਆ, ਅਗਰ ਅਸੀਂ ਸ਼ੇਰ ਹਾਂ ਤਾਂ ਤੁਸੀਂ ਸਵਾ ਸ਼ੇਰ ਆ, ਬਸ ਇਹੀ ਫਰਕ ਆ। ਠੀਕ ਆ, ਨਾ ਸਾਡੀ ਕੌਮ ਚਾਹੁੰਦੀ ਹੈ, ਆਵਾਮ ਚਾਹੁੰਦੀ ਹੈ ਲੜਾਈ, ਨਾ ਤੁਹਾਡੀ ਆਵਾਮ ਚਾਹੁੰਦੀ ਹੈ ਲੜਾਈ, ਲੇਕਿਨ ਕੁਛ ਲੋਕ ਆ ਜਿਹੜੇ ਵਿੱਚ ਚਾਹੁੰਦੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ। ਜਿਹੜੇ ਮਸਲੇ ਆ ਬਈ ਬਹਿ ਕੇ ਆਪਣੇ ਹੱਲ ਕਰੋ। ਠੀਕ ਆ, ਜਿਹੜੇ ਸਾਡੇ ਮਸਲੇ ਆ, ਸਰਹੱਦੀ ਮਸਲੇ ਆ ਜਾਂ ਜੋ ਵੀ ਆ, ਯਾਰ ਮੁਕਾਓ ਇਹਨਾਂ ਨੂੰ। ਅਸੀਂ ਜੰਗਾਂ ਲੜ ਕੇ ਅਸੀਂ ਕਰਨਾ ਕਿਆ, ਲੇਕਿਨ ਅਸੀਂ ਇਸ ਪਾਸੇ ਨਹੀਂ ਜਾਂਦੇ, ਨਾ ਉਹਨਾਂ ਦੀ ਕਿਆਦਤ ਜਾਂਦੀ ਹੈ ਨਾ ਸਾਡੀ ਜਾਂਦੀ ਹੈ। ਠੀਕ ਆ, ਲੜ ਕੇ ਅਸੀਂ ਕਿਆ ਲੈਣਾ, ਲੜ ਕੇ ਕਿੰਨੇ ਬੱਚਿਆਂ ਦਾ ਮੁਸਤਕਬਲ ਉੱਧਰੋਂ ਵੀ ਖਰਾਬ ਹੁੰਦਾ, ਇੱਧਰੋਂ ਵੀ ਹੁੰਦਾ, ਕਿਆ ਫਾਇਦਾ। ਤੁਸੀਂ ਬਹਿ ਕੇ ਇੱਕ ਚੀਜ਼ ਨੂੰ ਸੋਲਵ ਕਰੋ ਕਿ ਬਈ ਆਹ ਸਾਡਾ ਮਸਲਾ, ਆਹ ਸਾਡਾ ਕੋਈ ਤੀਸਰਾ ਫਰੀਕ ਪਾ ਕੇ ਵਿੱਚ ਮਸਲਾ ਹੱਲ ਕਰੋ ਜਿਹੜਾ ਵੀ ਆ। ਇਹ ਰੋਜ਼ ਦਿਹਾੜੇ ਦੀਆਂ ਲੜਾਈਆਂ, ਇਹ ਕੋਈ ਚੰਗੀ ਗੱਲ ਆ। ਲੇਕਿਨ ਇਹ ਇੰਡੀਆ ਨੂੰ ਤਾਂ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ। ਉਹ ਸਮਝਦੇ ਕਿ ਅਸੀਂ ਪਤਾ ਨਹੀਂ ਜਿਹੜਾ ਨਾ ਬਹੁਤ ਬੜੇ ਉਹ ਆ, ਲੇਕਿਨ ਸਾਡਾ ਮੁਲਕ ਅਗਰ ਇਹ ਕਰਪਸ਼ਨ ਤੋਂ ਪਾਕ ਹੋ ਜਾਵੇ ਨਾ, ਤਾਂ ਇੰਡੀਆ ਤਾਂ ਸ਼ਾਇਦ ਹੀ ਕੋਈ ਨਹੀਂ ਹੈਗੀ। ਠੀਕ ਹੈ ਨਾ, ਜਾਂ ਸਾਡੇ ਮੁਲਕ ਦੇ ਵਿੱਚ ਕੋਈ ਇਮਾਨਦਾਰ ਲੋਕ ਆ ਜਾਣ ਨਾ ਉਤਲੀਆਂ ਪੋਸਟਾਂ 'ਤੇ, ਤਾਂ ਇੰਡੀਆ ਸ਼ਾਇਦ ਕੋਈ ਨਹੀਂ। ਇੰਡੀਆ 'ਤੇ ਜਿੰਨੇ ਮਰਜ਼ੀ ਸੂਬੇ ਹੋਣ, ਜਿੰਨਾ ਮਰਜ਼ੀ ਰਕਬਾ ਹੋਵੇ, ਜਿੰਨੇ ਮਰਜ਼ੀ ਉਹਨਾਂ ਕੋਲ ਪੈਸੇ ਡਾਲਰ ਹੋਣ, ਲੇਕਿਨ ਮੈਂ ਇਹ ਕਹਿੰਦਾ ਵੀ ਸਾਡੇ ਮੁਲਕ ਸਿਰਫ ਕਰਪਸ਼ਨ ਹਟ ਜਾਵੇ ਨਾ ਹਰ ਮਹਿਕਮੇ 'ਚੋਂ, ਅਤੇ ਕੋਈ ਇਮਾਨਦਾਰ ਲੋਕ, ਕੋਈ ਜਿੱਥੇ ਰੇਸ਼ੋ ਆ ਜਾਵੇ ਨਾ 70-100 ਦੀ, ਅਤੇ ਇੰਡੀਆ ਸ਼ਾਇਦ ਕੋਈ ਨਹੀਂ ਹੈਗੀ। ਠੀਕ ਹੈ ਨਾ, ਲੇਕਿਨ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ, ਖਾਲੀ ਫੋਕੇ ਬੰਬ ਚਲਾਉਣ ਤੋਂ ਬਿਹਤਰ ਹੈ ਕਿ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਫੋਕੇ ਗੱਲਾਂ ਦੇ ਬੰਬ ਨਾ ਚਲਾਈਏ, ਅਸੀਂ ਆਪਣੇ ਆਪ ਨੂੰ ਠੀਕ ਕਰੀਏ, ਅਸੀਂ ਕਰਪਸ਼ਨ ਤੋਂ ਪਾਕ ਹੋਈਏ, ਫਿਰ ਅਸੀਂ ਦੱਸੀਏ ਇੰਡੀਆ ਨੂੰ ਹਾਂ ਵੀ ਆਓ ਤੁਸੀਂ ਹੁਣ ਤੁਹਾਨੂੰ ਦੱਸੀਏ ਅਸੀਂ। ਇਵੇਂ ਅਸੀਂ ਗੱਲਾਂ ਨਾਲ ਨਹੀਂ ਦੱਸ ਸਕਦੇ ਹੈਗੇ।